ਬ੍ਰਾਹਮਣਵਾਦ ਹੀ ਸਭ ਪੁਆੜੇ ਦੀ ਜੜ। ਇਹ ਕਨਸੈਪਟ ਨੂੰ ਧੁਰ ਤੱਕ ਪਹੁੰਚਾਉਣਾ ਵਿਦ ਕਨਵਿਕਸ਼ਨ ਲੋਕਾਂ ਦਾ ਇਹ ਹੋਏ ਕਿ ਭਾਈ ਇਹ ਜਿਹੜੀ ਆਈਡੀਓਲੋਜੀ ਹੈ ਇਹ ਇਨਸਾਨ ਮਾਰੂ ਹੈ। ਜਦੋਂ ਤੱਕ ਇਹ ਆਈਡੀਓਲੋਜੀ ਔਰ ਇਸ ਦੇ ਗ੍ਰੰਥ ਜਿਉਂਦੇ ਨੇ, ਜੋ ਗੱਲ ਡਾਕਟਰ ਅੰਬੇਦਕਰ ਨੇ ਵੀ ਕਹੀ ਸੀ, ਉਦੋਂ ਤੱਕ ਨਾ ਇਨਸਾਨੀ ਕਲਿਆਣ ਹੋ ਸਕਦਾ ਹੈ, ਨਾ ਇਨਸਾਨੀਅਤ ਦਾ ਮੈਸੇਜ ਆ ਸਕਦਾ ਹੈ। ਸਿੱਖ ਬੈਲਟ ਨੂੰ ਤਾਂ ਕਲੀਅਰ ਹੈ ਕਿ ਬਈ ਅਸੀਂ ਤਾਂ ਪਹਿਲਾਂ ਵੀ ਜਿਹੜਾ ਉਹ ਸੋਵਰਨ ਸੀ। ਹਾਂ, ਜਦੋਂ ਤੁਸੀਂ ਨਵਿਆਂ ਨੂੰ ਲਿਆਉਣਾ ਉਹਨਾਂ ਨੂੰ ਮੈਂ ਸਮਝਦਾ ਵੀ ਪਹਿਲਾਂ ਸਿਧਾਂਤਕ ਕਲੈਰਿਟੀ ਜਿਹੜੀ ਹੈ ਉਹ ਹੋਣੀ ਜ਼ਰੂਰੀ ਹੈ। ਉਹ ਕਨਸੈਪਟ ਖਾਲਿਸਤਾਨ ਦਾ ਜਿਹੜਾ ਭਗਤ ਰਵਿਦਾਸ ਜੀ ਨੇ ਦਿੱਤਾ ਹੈ, ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤੈ ਠਾਓ, ਨਾ ਤਸ਼ਵੀਸ਼ ਖਰਾਜ ਨਾ ਮਾਲ, खौफ न खता न तरस जवाल, अब मोए खूब वतन गह पाई, ऊहा खैर सदा मेरे भाई। गैर सिख इंटैलेक्चुअल कह रहे सी, कहते कदे तुसीं देखिया किसी नूं भी कोई संगत चों बाहों फड़ के उठा दे जां किसी नूं पंगत च बैठे नूं एक नूं कहे दो प्रशादे दे, एक नूं एक दे। कहते भी ये है जिहड़ियां इंस्टीट्यूशनस गुरु ने पैदा कीतियां सिੱਖੀ ਦੀਆਂ, ਜਿਹੜੀਆਂ ब्राह्मण नूं बहुत तकलीफ दिंदियां। ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਹਿੰਦੀ ਬੈਲਟ ਨਾਲ ਸੰਬੰਧਿਤ ਸਾਡੇ ਕੋਲ ਇੱਕ ਵੀਰ ਵੱਲੋਂ ਪੁੱਛਿਆ ਗਿਆ ਹੈ ਕਿ ਹਿੰਦੀ ਬੈਲਟ ਦੇ ਲੋਕਾਂ ਨੂੰ ਖਾਲਿਸਤਾਨ ਦੇ ਹੱਕ ਵਿੱਚ ਕਰਨ ਲਈ ਕੀ ਦਲੀਲਾਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਸ ਪਲੇਟਫਾਰਮ ਤੋਂ ਅਸੀਂ ਵਿਚਾਰ ਚਰਚਾ ਨੂੰ ਐਨਕਰੇਜ ਕਰਦੇ ਹਾਂ, ਉਸ ਦੀ ਹੌਸਲਾ ਅਫਜ਼ਾਈ ਕਰਦੇ ਹਾਂ, ਕਿਉਂਕਿ ਸਾਡੇ ਲਈ ਵੀ ਇਹ ਸਿੱਖਣ ਵਾਲਾ ਹੁੰਦਾ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ 12 ਸਾਲਾਂ ਦੇ ਵਿੱਚ ਅਸੀਂ ਆਪਣੇ ਵਿਊਅਰਸ ਦੀ ਸਾਂਝੀ ਵਿਜ਼ਡਮ 'ਚੋਂ ਵੀ ਔਰ ਜਿਹੜੇ ਇੰਡੀਵਿਜੂਅਲਸ ਨੇ ਇਸ ਦੇ ਲਈ ਰੋਲ ਅਦਾ ਕੀਤਾ ਹੈ ਔਰ ਕਰ ਰਹੇ ਨੇ, ਅਸੀਂ ਬਹੁਤ ਕੁਝ ਸਿੱਖਿਆ। ਔਰ ਜਿੱਥੇ ਤੱਕ ਸਿੱਖੀ ਵੈਲਿਊਜ਼ ਦਾ ਤਾਲੁਕ ਹੈ, ਜਦੋਂ ਅਸੀਂ ਪਹਿਲੀ ਕਿਸਾਨ ਮੂਵਮੈਂਟ ਜਿਹੜੀ 13 ਮਹੀਨੇ ਦਿੱਲੀ ਦੀਆਂ ਬਰੂਹਾਂ 'ਤੇ ਰਹੀ ਔਰ ਸਕਸੈਸ ਦੇ ਨਾਲ 3 ਖੇਤੀ ਕਾਨੂੰਨ ਵਾਪਸ ਮੁੜਵਾ ਕੇ ਮੁੜੇ। ਹਾਲਾਂ ਵੱਖਰੀ ਗੱਲ ਹੈ ਕਿ ਦੀਪ ਸਿੱਧੂ ਨੇ ਸੁਜੈਸਟ ਕੀਤਾ ਸੀ ਅਜੇ ਕੁਝ ਹਫ਼ਤੇ ਬੈਠੇ ਰਹੋ, ਹੋਰ MSP ਔਰ ਬਾਕੀ ਮੰਗਾਂ ਵੀ ਮਨਵਾ ਕੇ ਮੁੜੋ। ਲੇਕਿਨ ਉਹ ਤਾਂ ਹੁਣ ਜਿਹੜੀਆਂ ਚੋਣਾਂ ਹੋਣ ਵਾਲੀਆਂ ਸੀ ਅਸੈਂਬਲੀ ਦੀਆਂ, ਉਸ ਦੇ ਲਈ ਕਾਮਰੇਡੀ ਲੀਡਰਸ਼ਿਪ ਜਿਹੜੀ ਹੈ ਵਿੱਚ ਬੜੀ ਹੋਈ, ਉਹ ਤਰਲੋ ਮੱਛੀ ਹੋ ਰਹੀ ਸੀ ਵੀ ਅਸੀਂ ਕਿਵੇਂ ਪਾਵਰ ਹਥਿਆਈਏ। ਸੋ ਉਹ ਇੱਕ ਵੱਖਰੀ ਕਹਾਣੀ ਹੈ ਕਿ ਇਸ ਸਾਰੇ 'ਚ ਕਿਵੇਂ ਹੋਇਆ। ਲੇਕਿਨ ਇਹਦੇ 'ਚ 2-3 ਚੀਜ਼ਾਂ ਜਿਹੜੀਆਂ ਪੋਜ਼ੀਟਿਵ ਹੋਈਆਂ। ਹਾਲਾਂ ਉਸ ਤੋਂ ਪਹਿਲਾਂ ਹੀ ਜਾਟ ਬੈਲਟ ਦੇ ਵਿੱਚ ਇੱਕ ਅਵੇਅਰਨੈਸ, ਖਾਸ ਤੌਰ 'ਤੇ ਜਾਟ ਰਿਜ਼ਰਵੇਸ਼ਨ ਤੋਂ ਬਾਅਦ ਸਾਡੇ ਵੀਰ ਜਿਵੇਂ ਮਨੋਜ ਸਿੰਘ ਦੂਹਨ, ਉਹਨਾਂ ਨੇ ਸਿੱਖੀ ਜਿਹੜਾ ਹੈ ਉਹ ਜੀਵਨ ਦੇ ਵਿੱਚ ਆਏ, ਗੁਰੂ ਕਾ ਅੰਮ੍ਰਿਤ ਲਿਆ ਔਰ ਉਹ ਇੱਕ ਬੜੇ ਯੂਨੀਕ ਅੰਦਾਜ਼ ਦੇ ਵਿੱਚ ਸਿੱਖੀ ਪ੍ਰਚਾਰ ਕਰ ਰਹੇ ਨੇ। ਲਾਇਬ੍ਰੇਰੀਜ਼ ਦੇ ਲਈ ਔਰ ਦੂਸਰਿਆਂ ਲਈ ਸਿੱਖ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ਦੇ ਸੈੱਟ, ਔਰ ਉਹਨਾਂ ਦੀ ਕੋਸ਼ਿਸ਼ ਹੈ ਕਿ ਬਰਾਡਰ ਜਿੱਥੇ ਉਹ ਆਪਣੇ ਜਾਟ ਭਾਈਚਾਰੇ ਦੇ ਵਿੱਚ ਅਵੇਅਰਨੈਸ ਪੈਦਾ ਕਰ ਰਹੇ ਨੇ, ਉੱਥੇ ਨਾਲ ਦੀ ਨਾਲ ਉਹਨਾਂ ਦਾ ਈਵਨ ਦਲਿਤ ਭਾਈਚਾਰੇ ਦੇ ਨਾਲ ਵੀ, ਜਾਂ ਜਿੱਥੇ ਡਾਕਟਰ BR ਅੰਬੇਦਕਰ ਔਰ ਉਹਨਾਂ ਨਾਲ ਸੰਬੰਧਿਤ ਕੋਈ ਵਿਚਾਰ ਗੋਸ਼ਟੀ ਹੁੰਦੀ ਹੈ, ਉਹਦੇ 'ਚ ਵੀ ਉਹਨਾਂ ਨੂੰ ਖਾਸ ਸੱਦੇ ਦੇ ਉੱਤੇ ਸੱਦਿਆ ਜਾਂਦਾ ਹੈ। ਔਰ ਉਹ ਅਸਲ ਦੇ ਵਿੱਚ ਇੱਕ ਉਹਨਾਂ ਦਾ ਅੰਦਾਜ਼ੇ ਬਿਆਨ ਹੈ ਜਿਹੜਾ ਬੜਾ ਯੂਨੀਕ ਵੀ ਹੈ ਔਰ ਹਿਸਟੋਰੀਕਲੀ, ਕਿਉਂਕਿ ਜਿਵੇਂ ਮੈਂ ਅੱਗੇ ਵੀ ਕਿਹਾ ਸੀ ਕਿ ਐਨਾਲਿਟੀਕਲ ਮਾਈਂਡ ਹੈ, ਤੱਥਾਂ ਨਾਲ ਗੱਲ ਕਰਦੇ ਨੇ ਔਰ ਉਹਨਾਂ ਦਾ ਆਰਗੂਮੈਂਟ ਜਿਹੜਾ ਹੈ ਇੱਕ ਬੜਾ ਮਜ਼ਬੂਤ ਹੁੰਦਾ ਹੈ ਕਿ ਭਾਈ ਜਦੋਂ ਕਾਰਲ ਮਾਰਕਸ ਨੇ ਆਪਣੀ ਥਿਊਰੀ ਦਿੱਤੀ ਜਾਂ ਬਾਅਦ ਦੇ ਵਿੱਚ ਉਸ ਨੂੰ ਮਾਓ ਜ਼ੇ ਤੁੰਗ ਨੇ ਆਪਣੇ ਅੰਦਾਜ਼ ਦੇ ਵਿੱਚ ਉਹਦਾ ਚਾਈਨੀਜ਼ ਫਾਰਮ ਬਣਾਇਆ, ਅਤੇ ਉਹ ਜਿਹੜੀ ਸਟਰਗਲ ਸੀ ਉਹ ਹੈਵ ਔਰ ਹੈਵ ਨਾਟ ਦੇ ਵਿਚਾਲੇ ਸੀ ਕਿ ਇੱਕ ਪਾਸੇ ਵੈਲਥ ਹੈ, ਇੱਕ ਪਾਸੇ ਉਹ ਨੇ ਜਿਨ੍ਹਾਂ ਕੋਲ ਨਹੀਂ ਹੈ। ਸੋ ਉਹ ਜਿਹਨੂੰ ਕਲਾਸ ਸਟਰਗਲ ਕਹਿੰਦੇ ਨੇ ਇਹ ਹੈ। ਲੇਕਿਨ ਉਹਨਾਂ ਨੇ ਇਹ ਬਿਲਕੁਲ ਠੀਕ ਕਿਹਾ ਕਿ ਜਦੋਂ ਅਸੀਂ ਆਪਣੇ ਇਸ ਖਿੱਤੇ 'ਚ ਗੱਲ ਕਰਦੇ ਹਾਂ, ਸਾਊਥ ਏਸ਼ੀਆ ਦੇ ਵਿੱਚ ਇਨ ਜਨਰਲ ਜਾਂ ਅੱਜ ਦੇ ਭਾਰਤ ਦੇ ਵਿੱਚ, ਕਿ ਇੱਥੇ ਸਟਰਗਲ ਜਿਹੜੀ ਹੈ ਉਹ ਕਲਾਸ ਸਟਰਗਲ ਨਹੀਂ ਹੈ। ਇੱਥੇ ਜਿਹੜੀ ਸਟਰਗਲ ਹੈ ਉਹ ਬ੍ਰਾਹਮਣਵਾਦ ਦੇ ਖਿਲਾਫ ਹੈ, ਕਿਉਂਕਿ ਬ੍ਰਾਹਮਣਵਾਦ ਨੇ ਉਹ ਵਰਣ ਦੇ ਨਾਂ ਥੱਲੇ ਉਹ ਕ੍ਰੀਏਟ ਕੀਤਾ ਜਿਹਦੇ 'ਚ
ਬਾਕੀ ਜਿਹੜੇ ਵਰਣ ਨੇ ਉਹਦੇ ਸਬਸਰਵੀਐਂਟ ਨੇ ਔਰ ਇੱਕ ਜ਼ਿਆਦਾ ਕੰਪਲੈਕਸ ਹੈ। ਕਲਾਸ ਤਾਂ ਤੁਹਾਨੂੰ ਸਮਝ ਆਉਂਦਾ ਹੈ ਨਾ ਵੀ ਇੱਕ ਗਰੀਬ ਝੁੱਗੀ 'ਚ ਰਹਿ ਰਿਹਾ ਹੈ, ਇੱਕ ਮਹਿਲ 'ਚ ਰਹਿ ਰਿਹਾ। ਤੁਹਾਨੂੰ ਇਹ ਕਿ ਵੀ ਮਹਿਲ 'ਚ ਰਹਿਣ ਵਾਲਾ ਜਾਂ ਵੱਡਾ ਫਿਊਡਲ ਜ਼ਿਮੀਂਦਾਰ ਹੈ ਜਾਂ ਉਹ ਕਿਸੇ ਕਾਰਖਾਨੇ ਦਾ ਮਾਲਕ ਹੈ, ਉਹਨੇ ਗਰੀਬਾਂ ਦਾ ਖੂਨ ਲੁੱਟਿਆ, ਗਰੀਬਾਂ ਨੂੰ ਉਹਨੇ ਕੱਚਾ ਇੰਧਨ ਬਣਾਇਆ, ਰਾ ਮਟੀਰੀਅਲ ਬਣਾਇਆ ਔਰ ਉਹ ਕਰ ਰਿਹਾ। ਉਹਦੇ 'ਚ ਝੁੱਗੀਆਂ ਝੌਂਪੜੀਆਂ ਵਾਲੇ ਇਕੱਠੇ ਹੋ ਜਾਣਗੇ, ਮਹਿਲਾਂ ਨੂੰ ਢਾਹ ਦੇਣਗੇ, ਉਹਨੂੰ ਬਾਹਰ ਕੱਢ ਕੇ ਜਿਹੜਾ ਉਹਦਾ ਕੰਮ ਕਰ ਦੇਣਗੇ। ਰੈਵੋਲੂਸ਼ਨ ਹੋ ਗਿਆ, ਕੰਪਲੀਟ ਹੋ ਗਿਆ। ਰਸ਼ੀਆ 'ਚ ਇੰਡਸਟਰੀਅਲ ਵਰਕਰਸ ਨੇ ਇਹੀ ਕੰਮ ਕੀਤਾ। ਚੀਨ ਦੇ ਵਿੱਚ ਜਿਹੜਾ ਖੇਤੀਬਾੜੀ ਆਧਾਰਿਤ ਮਜ਼ਦੂਰ ਸੀ ਉਹਨਾਂ ਨੇ ਇਹ ਕੰਮ ਕੀਤਾ। ਸੋ ਦੋਨੋਂ ਹੀ ਜਿਹੜੇ ਰੈਵੋਲੂਸ਼ਨ ਨੇ ਜਾਂ ਤਬਦੀਲੀਆਂ ਨੇ ਰਸ਼ੀਆ ਔਰ ਚਾਈਨਾ ਦੀਆਂ, ਇੱਕ ਫੈਕਟਰੀ ਵਰਕਰਸ ਔਰ ਦੂਸਰਿਆਂ ਦੇ, ਕਿਉਂਕਿ ਹੈਵੀਲੀ ਇੰਡਸਟਰੀਲਾਈਜੇਸ਼ਨ ਨੇ ਰਸ਼ੀਆ ਨੂੰ ਇਹ ਰਿਅਲਾਈਜ਼ ਕਰਵਾ ਦਿੱਤਾ ਕਿ ਭਾਈ ਉੱਥੇ ਕੀ ਹੈ। ਬਾਕੀ ਉਹਨਾਂ ਦਾ ਇੱਕ ਵੱਖਰਾ ਇਤਿਹਾਸ ਹੈ ਕਿ ਭਾਈ ਕਿਵੇਂ ਉਹ ਅਵੇਅਰਨੈਸ ਪੈਦਾ ਹੁੰਦੀ ਹੈ। ਲੇਕਿਨ ਜੇ ਤੁਸੀਂ ਇੱਕ ਲੇਮੈਨ ਦੇ ਐਂਗਲ ਤੋਂ ਸਮਝਣ ਦਾ ਹੋਏ ਤਾਂ ਉਹ ਹੈਵ ਔਰ ਹੈਵ ਨਾਟ ਦੇ ਵਿਚਾਲੇ ਹੈ ਇੱਕ। ਔਰ ਉੱਥੇ ਉਹ ਖੇਤੀ ਕਾਮਿਆਂ ਨੇ, ਉੱਥੇ ਕਾਰਖਾਨੇ ਦੇ ਵਰਕਰਾਂ ਨੇ। ਲੇਕਿਨ ਜਦੋਂ ਤੁਸੀਂ ਭਾਰਤ ਦੇ ਵਿੱਚ ਔਰ ਕਈ ਵਾਰੀ ਸਾਡੇ ਆਪਣੇ ਵੀ ਜਿਹੜੇ ਲੋਕ ਚੰਗੇ ਭਲੇ ਨੇ ਉਹ ਕਹਿੰਦੇ ਨੇ, ਔਰ ਮੇਰੇ ਇੱਕ ਬੜੇ ਪਿਆਰੇ ਸੱਜਣ ਉਹਨਾਂ ਨੇ ਮੈਨੂੰ ਕਹਿਣਾ ਕਿ ਜੀ ਤੁਸੀਂ ਜਦੋਂ ਇਹ ਬ੍ਰਾਹਮਣਵਾਦ ਲਫ਼ਜ਼ ਕਹਿੰਦੇ ਹੋ ਤੇ ਤੁਸੀਂ ਇਹ ਵੀ ਕਹਿੰਦੇ ਹੋ ਵੀ ਇਹ ਵੀ ਜਿਹੜੇ ਆਪਣੇ ਪੁਰਜੇ ਨੇ, ਬਾਦਲ, ਤਲਵੰਡੀ, ਟੌੜੇ, ਇਹ ਕਾਫੀ ਪੁਰਾਣੀ ਗੱਲ ਹੈ, ਇਹ ਸਾਰੇ ਵੀ ਬ੍ਰਾਹਮਣਵਾਦ ਦੇ ਪੁਰਜੇ ਨੇ। ਮੈਂ ਉਹ ਕਹਿੰਦਾ ਵੀ ਕੀ ਇਹਨਾਂ ਦਾ ਕੋਈ ਬੰਦਾ ਕੋਈ ਬੈਠੇ ਹੋਏ ਨੇ ਬਨਾਰਸ ਦੇ ਵਿੱਚ ਜਾਂ ਨਾਗਪੁਰ ਦੇ ਵਿੱਚ ਜਿਹੜੇ ਨੀਤੀਆਂ ਬਣਾਉਂਦੇ ਨੇ ਉਹ ਫਿਰ ਇਹਨਾਂ ਨੂੰ ਕਰਦੇ ਨੇ? ਮੈਂ ਕਹਿੰਦਾ ਨਹੀਂ, ਇਹ ਇੱਕ ਜਦੋਂ ਤੁਸੀਂ ਇੱਕ ਵਰਗ ਨੂੰ ਸਾਈਕੋਲੋਜੀਕਲ ਕੈਜੂਅਲਟੀ ਬਣਾ ਦਿੰਦੇ ਹੋ, ਉਹਦੀ ਮਾਨਸਿਕਤਾ ਚੋਂ ਉਸ ਦਾ ਥਾਟ ਖੋਹ ਲੈਂਦੇ ਹੋ, ਉਹ ਠੀਕ ਤੇ ਗਲਤ ਦਾ ਫੈਸਲਾ ਹੀ ਨਹੀਂ ਕਰ ਸਕਦਾ। ਉਹ ਜਿਹਨੂੰ ਅੱਜ ਦੀ ਲੈਂਗੁਏਜ 'ਚ ਪ੍ਰੋਗਰਾਮਿੰਗ ਕਹਿੰਦੇ ਨੇ, ਉਹ ਉਵੇਂ ਹੀ ਸਬਸਰਵੀਐਂਟ ਹੋ ਜਾਂਦੇ ਨੇ। ਤੇ ਦੂਸਰਾ ਤਬਕ ਜਿਹਨੇ ਐਜੂਕੇਸ਼ਨ ਆਪਣੇ ਕੋਲ ਰੱਖੀ ਹੋਈ ਹੈ, 3-4 ਹਜ਼ਾਰ ਸਾਲ ਤੋਂ ਕਿਸੇ ਨੂੰ ਪੜ੍ਹਨ ਨਹੀਂ ਦਿੱਤਾ ਗਿਆ, ਔਰ ਇਕੱਲੀ ਉਹ ਐਜੂਕੇਸ਼ਨ ਅੱਖਰਾਂ ਤੱਕ ਨਹੀਂ ਹੈ। ਬਹੁਤ ਸਾਰੇ ਸਮਝਦੇ ਨੇ ਹੁਣ ਤੁਸੀਂ ਈਵਨ ਜਿਹੜਾ ਕਸ਼ਤਰੀਆ ਕਲੈਨ ਹੈ, ਜਿਨ੍ਹਾਂ ਨੂੰ ਉਹਨਾਂ ਨੇ ਕਿਹਾ ਜੀ ਤੁਸੀਂ ਹਥਿਆਰ ਚੁੱਕਣੇ ਨੇ, ਡਿਫੈਂਡ ਕਰਨਾ, ਪਰ ਜਿਹੜੀ ਉਹਨਾਂ ਦੇ ਹਥਿਆਰਬੰਦ ਟ੍ਰੇਨਿੰਗ ਦੇਣ ਵਾਲੇ ਗੁਰੂ ਸੀ ਉਹ ਕਸ਼ਤਰੀ ਨਹੀਂ ਸੀ, ਉਹ ਬ੍ਰਾਹਮਣ ਸੀ। ਹੁਣ ਪਰਸ਼ੂਰਾਮ ਕੌਣ ਹੈ ਜਾਂ ਦਰੋਣਾਚਾਰੀਆ ਕੌਣ ਹੈ ਜੇ ਤੁਸੀਂ ਇਹਨਾਂ ਦੇ ਟੈਕਸਟ ਨੂੰ ਹੀ ਕੋਟ ਕਰੋ। ਬਿਲਕੁਲ। ਈਵਨ ਹਥਿਆਰਬੰਦ ਸੰਘਰਸ਼ ਦੇ ਜਾਂ ਜਿਹੜੀ ਉਹਦੀ ਟ੍ਰੇਨਿੰਗ ਹੈ ਹਥਿਆਰਾਂ ਦੀ, ਉਹਦਾ ਗੁਰੂ ਵੀ ਬ੍ਰਾਹਮਣ ਹੈ। ਜਿਹੜੀ ਅਦਰਵਾਈਜ਼ ਐਜੂਕੇਸ਼ਨ ਹੈ ਉਹਦਾ ਵੀ ਹੈ। ਮੰਦਿਰ ਦੇ ਵਿੱਚ ਤਾਂ ਉਹਦੇ ਕੋਲ ਹੈ ਹੀ ਹੈ, ਰਾਜੇ ਦੇ ਦਰਬਾਰ 'ਚ ਵੀ ਉਹ ਕੁਲ ਪ੍ਰੋਤ ਬਣ ਕੇ ਬੈਠਾ ਹੈ, ਰਾਜਯੋਗੀ ਬਣਿਆ ਹੋਇਆ, ਉਹਦੀ ਮਰਜ਼ੀ ਤੋਂ ਬਿਨਾਂ ਕੋਈ ਫੈਸਲਾ ਹੋ ਹੀ ਨਹੀਂ ਸਕਦਾ। ਸੋ ਉਹਨੇ ਹਰ ਜਿਹੜਾ ਤੁਹਾਡਾ ਸਮਾਜ ਦਾ, ਸੁਸਾਇਟੀ ਦਾ ਹਰ ਸ਼ੋਭਾ ਹੈ ਉਸ ਦੇ ਉੱਤੇ ਉਹਨੇ ਕੰਟਰੋਲ ਕੀਤਾ, ਔਰ ਇੰਨਾ ਪੱਕਾ ਕੰਟਰੋਲ ਕੀਤਾ ਹੈ ਕਿ ਉਹ ਜਨਮਜਾਤ ਬਣਾ ਦਿੱਤਾ ਹੈ। ਔਰ 3-4 ਹਜ਼ਾਰ ਸਾਲ ਤੋਂ ਜਦੋਂ ਤੁਹਾਡੀ, ਔਰ ਹੁੰਦਾ ਇਹ ਹੈ ਵੀ ਤੁਸੀਂ ਸੰਗਲ ਦੇ ਨਾਲ ਬੰਨ੍ਹਦੇ ਹੋ, ਮੱਝ ਨੂੰ ਬੰਨ੍ਹਦੇ ਹੋ ਜਾਂ ਗਾਂ ਨੂੰ ਬੰਨ੍ਹਦੇ ਹੋ, ਇੱਕ ਸਟੇਜ ਆਉਂਦੀ ਹੈ ਵੀ ਸੰਗਲ ਨਾ ਵੀ ਹੋਏ ਜਾਂ ਤੁਹਾਨੂੰ ਤੁਸੀਂ ਉਹਦੀਆਂ ਲੱਤਾਂ ਨੂੰ ਹੱਥ ਲਾ ਦਿਓ ਤੇ ਉੱਥੇ ਹੀ ਖੜੀ ਰਹਿੰਦੇ, ਉਹਨੂੰ ਉਹਦੀ ਟ੍ਰੇਨਿੰਗ ਹੋ ਜਾਂਦੀ ਹੈ ਕਿ ਵੀ ਮੈਂ, ਇਹ ਮੇਰਾ ਕਿੱਲਾ ਹੈ ਕਿ ਵੀ ਮੈਂ ਇੱਥੋਂ ਕਿਤੇ ਨਹੀਂ ਜਾਣਾ। ਇਹ ਇਕੱਲਾ ਘਰੇਲੂ ਡੋਮੈਸਟਿਕ ਐਨੀਮਲਸ ਲਈ ਨਹੀਂ ਹੁੰਦਾ। ਸਰਕਸ ਦੇ ਵਿੱਚ ਹੁਣ ਉਹੀ ਸ਼ੇਰ, ਉਹੀ ਜਿਹੜੇ ਖਤਰਨਾਕ ਜਾਨਵਰ ਜਿਹੜੇ ਅਦਰਵਾਈਜ਼ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦੇ, ਤੇ ਉੱਥੇ ਉਹਨਾਂ ਦੀ ਟ੍ਰੇਨਿੰਗ, ਉਹਦਾ ਜਿਹੜਾ ਰਿੰਗ ਮਾਸਟਰ ਹੈ ਉਹਦੇ ਇਸ਼ਾਰੇ ਦੇ ਨਾਲ ਕੀ ਨਹੀਂ ਉਹ ਕਰਦੇ, ਕਿਉਂਕਿ ਇਹਨੂੰ ਅਸੀਂ ਟ੍ਰੇਨਿੰਗ, ਪ੍ਰੋਗਰਾਮਿੰਗ, ਇਹ ਸਾਰਾ ਕਹਿੰਦੇ। ਸੋ ਇਸ ਅੰਦਾਜ਼ ਦੇ ਵਿੱਚ ਲੋਕਾਂ ਦਾ ਉਹ ਬਣਾ ਦਿੱਤਾ ਜਾਂਦਾ ਹੈ ਕਿ ਉਸ ਤੋਂ ਬਿਯੋਂਡ ਉਹ ਜਾ ਹੀ ਨਹੀਂ ਸਕਦੇ। ਔਰ ਇਕੱਲੀ ਇਹੀ ਨਹੀਂ ਹੁੰਦਾ, ਫਿਰ ਤੁਹਾਨੂੰ ਡਿਪਰਾਈਵ ਕਰ ਦਿੱਤਾ ਜਾਂਦਾ ਰਿਸੋਰਸਿਸ ਤੋਂ। ਮੈਂ ਮਾਰਟਨ ਲੂਥਰ ਕਿੰਗ ਦੀ ਇੱਕ ਪੁਰਾਣੀ ਸਪੀਚ ਸੁਣ ਰਿਹਾ ਸੀ, ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਠੀਕ ਹੈ 1862-63 ਦੇ ਵਿੱਚ ਸਿਵਲ ਵਾਰ ਖਤਮ ਹੋਈ ਹੈ, ਐਮਾਂਸੀਪੇਸ਼ਨ ਹੋਈ ਜਿਹਨੂੰ ਕਿਹਾ ਜਾਂਦਾ ਹੈ ਕਿ ਜੀ ਆਰਡੀਨੈਂਸ ਅਬਰਾਹਿਮ ਲਿੰਕਨ ਨੇ ਕਰਤਾ ਹੈ ਕਿ ਸਾਰੇ ਫ੍ਰੀ ਨੇ ਕਾਲੇ। ਉਹਨਾਂ ਨੇ ਕਿਹਾ ਵੀ ਪਰ ਫ੍ਰੀ ਤਾਂ ਇਹ ਸੀ ਕਿ ਯੂ ਲੈਫਟ them ਟੂ ਡਾਈ, ਟੂ ਸਟਾਰਵ ਵਿਦ ਹੰਗਰ। ਬਿਲਕੁਲ। ਵੀ ਨਾ ਤੁਸੀਂ ਉਹਨਾਂ ਨੂੰ ਕੋਈ ਜ਼ਮੀਨ ਦਿੱਤੀ, ਨਾ ਉਹਨਾਂ ਨੂੰ ਕੋਈ ਇਖਤਿਆਰ ਦਿੱਤਾ, ਨਾ ਉਹਨਾਂ ਦੀ ਰੀਸੈਟਲਮੈਂਟ ਕੀਤੀ। ਵੀ ਇਹਦੇ ਉਲਟ ਤੁਸੀਂ ਜਿਹੜੇ ਯੂਰਪ ਤੋਂ ਜਾਂ ਦੂਸਰੇ ਆਉਂਦੇ ਰਹੇ ਉਸੇ ਸੈਂਚਰੀ 'ਚ, ਉਹਨਾਂ ਨੂੰ ਤੁਸੀਂ ਹਜ਼ਾਰਾਂ ਏਕੜ ਜ਼ਮੀਨ ਦਿੱਤੀ ਰਹਿਣ ਲਈ ਦੂਜੇ। ਸੋ ਮਤਲਬ ਇਹ ਹੈ ਵੀ ਤੁਸੀਂ ਉਹਨਾਂ ਨੂੰ ਇਹ ਕਹਿ ਕਿ ਜਾਓ ਤੁਸੀਂ ਹੁਣ ਫ੍ਰੀ ਹੋ ਗਏ ਹੋ। ਔਰ ਇਹੀ ਕਾਰਨ ਸੀ ਕਿ ਉਹਨਾਂ 'ਚੋਂ ਇੱਕ ਤਬਕਾ ਵਾਪਸ ਆਪਣੇ ਮਾਲਕ ਕਰਨ ਕੀ ਕਰਨ। ਹੁਣ ਇਹੀ ਪਾਰਟ ਹੈ ਵੀ ਜਦੋਂ ਤੁਸੀਂ ਇੱਕ ਸੁਸਾਇਟੀ ਨੂੰ
ਇਸ ਕਦਰ ਉਹਨਾਂ ਨੂੰ ਗੁਲਾਮ ਬਣਾ ਦਿੱਤਾ ਹੈ, ਜ਼ਿਹਨੀ ਤੌਰ ਤੇ ਵੀ ਉਹਨਾਂ ਦੇ ਸਾਧਨ ਵੀ ਖੋਹ ਲਏ ਨੇ। ਹੁਣ ਇੱਥੇ ਸਾਡੇ ਕਈ ਕਹਿਣਗੇ, ਸਾਨੂੰ ਵੀ ਸੁਝਾਅ ਦਿੱਤਾ ਜੀ ਕਿਸਾਨਾਂ ਨੂੰ ਕਹੋ ਜੀ ਇੱਕ ਅੱਧਾ ਸਾਲ ਉਹ ਜਿਹੜਾ ਉਹ ਕੁਛ ਵੀ ਨਾ ਬੀਜਣ, ਉਹਨਾਂ ਕੀ ਬੀਜਣ ਜਿੰਨਾ ਆਪਣੇ ਖਾਣ ਲਈ ਜ਼ਰੂਰੀ ਹੈ। ਮੈਂ ਕਿਹਾ ਜੀ ਬੈਂਕਾਂ ਨੇ ਆ ਕੇ ਉਹ ਸਭ ਕੁਝ ਲਿਖਵਾਏ ਹੋਏ ਨੇ, ਅੰਗੂਠੇ ਲਵਾਏ ਨੇ, ਉਹ ਵੀ ਲੈ ਜਾਣਾ। ਬੀਜ ਕਿੱਥੋਂ ਲਿਆਉਣੇ ਨੇ, ਖਾਦ ਕਿੱਥੋਂ ਲਿਆਉਣੀ ਹੈ, ਅਗਲਾ ਕਿੱਥੋਂ। ਸੋ ਉਸ ਸਰਕਲ ਦੇ ਵਿੱਚ ਤੁਹਾਨੂੰ ਉਹਨਾਂ ਨੇ ਬੰਨ੍ਹ ਲਿਆ ਹੋਇਆ ਹੈ ਕਿ ਤੁਸੀਂ ਉਸ ਚੋਂ ਨਿਕਲ ਹੀ ਨਹੀਂ ਸਕਦੇ। ਹੁਣ ਇਹ ਹੈ ਸੋਚ, ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਭਾਰਤ ਦਾ ਇੱਕ ਤਬਕਾ ਜਿਹੜਾ ਹੈ ਉਹਨੂੰ ਇਹ ਬ੍ਰਾਹਮਣਵਾਦ ਦੇ ਦੈਂਤ ਦੀ ਸਮਝ ਆਉਣੀ ਸ਼ੁਰੂ ਹੋਈ ਹੈ ਕਿ ਇਹ ਕੋਈ ਨਫ਼ਰਤ ਦਾ ਨਾਂ ਨਹੀਂ ਹੈ ਕਿ ਤੁਸੀਂ ਕਿਸੇ ਵਰਗ ਦਾ ਜਾਂ ਕੋਈ ਬ੍ਰਾਹਮਣਾਂ ਦੇ ਘਰ ਪੈਦਾ ਹੋਇਆ ਤੇ ਤੁਸੀਂ ਕਹੋ ਜੀ ਇਸ ਲਈ ਉਸ ਨਾਲ ਨਫ਼ਰਤ ਹੈ, ਤੇ ਕੋਈ ਬਾਦਲ ਵਰਗਾ ਜਾਂ ਦੂਜਾ ਕਿਸੇ ਹੋਰ ਪੈਦਾ ਹੋਇਆ ਤੇ ਉਹ ਬ੍ਰਾਹਮਣਵਾਦੀ ਨਹੀਂ ਹੈ। ਅਲਟੀਮੇਟਲੀ ਇਹ ਵੀ ਜਿਹੜਾ ਉਹਨਾਂ ਦੇ ਸਿਸਟਮ ਦੇ ਅੱਗੇ ਸਬਸਰਵੀਐਂਟ ਹੈ, ਉਹਨਾਂ ਦੀ ਖੇਡ ਨੂੰ ਖੇਡ ਰਿਹਾ ਤੇ ਇੱਕ ਉਹਨਾਂ ਚੋਂ ਵੀ ਉਹ ਹੋ ਸਕਦੇ ਨੇ ਜਿਹੜੇ ਚੈਲੰਜ ਕਰਦੇ ਨੇ ਸਿਸਟਮ ਨੂੰ, ਜਿਨ੍ਹਾਂ ਨੇ ਜਿਹੜਾ ਉਹ ਸਮਝਿਆ ਹੋਇਆ ਵੀ ਇਹ ਕੀ ਹੈਗਾ ਔਰ ਇਹਨਾਂ ਨੂੰ ਕਿਵੇਂ। ਲੇਕਿਨ ਜਿਹੜਾ ਸਾਡੇ ਤੱਕ ਇਹ ਪਹੁੰਚਿਆ ਵੀ ਕਿ ਇਸ ਵੇਲੇ ਜਿੱਥੇ ਜਾਟ ਬੈਲਟ ਦੇ ਵਿੱਚ ਉਹ ਹਰਿਆਣਾ ਹੋਏ, ਵੈਸਟਰਨ ਯੂਪੀ ਹੋਏ, ਸਿੱਖੀ ਦੇ ਵੱਲ ਝੁਕਾਇਆ, ਔਰ ਜਿਹੜੇ ਉਹਨਾਂ ਦੇ ਵਿੱਚ ਐਕਟਿਵਿਸਟ ਨੇ ਉਹ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਭਾਈ ਇਸ ਬੈਲਟ ਵਾਲਿਆਂ ਨੂੰ, ਜਿਹੜੀ ਹਿੰਦੀ ਬੈਲਟ ਨੂੰ ਅਸੀਂ ਜਨਰਲ ਕਵਾਂਗੇ, ਹਾਲਾਂਕਿ ਉਹਨਾਂ ਦੀ ਆਪਣੀ ਹਰਿਆਣਵੀ ਹੈ ਜਿਹੜੀ ਹਿੰਦੀ ਤਾਂ ਬਾਅਦ 'ਚ ਇਹਨਾਂ ਨੇ 19th ਸੈਂਚੁਰੀ ਐਂਡ 'ਚ ਉਹਨੂੰ ਸੰਸਕ੍ਰਿਤ ਵਰਣਮਾਲਾ ਦੇ ਨਾਲ ਜੋੜ ਦਿੱਤਾ। ਅਦਰਵਾਈਜ਼ ਇਹ ਸਾਰੇ ਡਾਇਲੈਕਟ ਨੇ। ਹਰਿਆਣਵੀ ਆਪਣੀ ਖੂਬਸੂਰਤ ਜ਼ਬਾਨ ਹੈ, ਉਹਨਾਂ ਦਾ ਆਪਣਾ ਡਾਇਲੈਕਟ ਹੈ, ਭੋਜਪੁਰੀ ਹੈ, ਅਵਧੀ ਹੈ, ਬ੍ਰਿਜ ਭਾਸ਼ਾ ਹੈ। ਲੇਕਿਨ ਅਸੀਂ ਜੇ ਇਹਨੂੰ ਟੋਟਲ ਜਿਹੜਾ ਉਹ ਹਿੰਦੀ ਬੈਲਟ ਵੀ ਕਹਿ ਦਈਏ, ਕਿਉਂਕਿ ਮੋਰ ਹੁਣ ਪੋਪੂਲਰ ਕਰ ਦਿੱਤਾ ਕਿ ਬਈ ਉਹਨਾਂ 'ਚ ਖਾਲਿਸਤਾਨ ਦਾ ਆਰਗੂਮੈਂਟ ਦੇਣ ਦੇ ਲਈ ਅਸੀਂ ਕੀ ਕਹੀਏ। ਦੇਖੋ, ਪਹਿਲੀ ਗੱਲ ਤਾਂ ਮੈਂ ਸਮਝਦਾ ਹਾਂ ਵੀ ਇਸ ਵੇਲੇ ਪਹਿਲੀ ਗੱਲ ਤਾਂ ਇਹ ਜ਼ਰੂਰੀ ਹੈ ਕਿ ਫੋਕਸ ਇਸ ਗੱਲ ਦੇ ਉੱਤੇ ਹੋਏ ਕਿ ਜੋ ਜਿਵੇਂ ਵੀਰ ਮਨੋਜ ਸਿੰਘ ਦੂਹਾਨ ਔਰ ਦੂਸਰੇ ਹੋਰ ਐਕਟਿਵਿਸਟ ਵੀ ਆਪਣੇ ਤੌਰ ਤੇ ਕਰ ਰਹੇ ਨੇ ਕਿ ਬ੍ਰਾਹਮਣਵਾਦ ਹੀ ਸਭ ਪੁਆੜੇ ਦੀ ਜੜ। ਇਹ ਕਨਸੈਪਟ ਨੂੰ ਧੁਰ ਤੱਕ ਪਹੁੰਚਾਉਣਾ ਵਿਦ ਕਨਵਿਕਸ਼ਨ ਲੋਕਾਂ ਦਾ ਇਹ ਹੋਏ ਕਿ ਭਾਈ ਇਹ ਜਿਹੜੀ ਆਈਡੀਓਲੋਜੀ ਹੈ ਇਹ ਇਨਸਾਨ ਮਾਰੂ ਹੈ। ਜਦੋਂ ਤੱਕ ਇਹ ਆਈਡੀਓਲੋਜੀ ਔਰ ਇਸ ਦੇ ਗ੍ਰੰਥ ਜਿਉਂਦੇ ਨੇ, ਜੋ ਗੱਲ ਡਾਕਟਰ ਅੰਬੇਦਕਰ ਨੇ ਵੀ ਕਹੀ ਸੀ, ਉਦੋਂ ਤੱਕ ਨਾ ਇਨਸਾਨੀ ਕਲਿਆਣ ਹੋ ਸਕਦਾ, ਨਾ ਇਨਸਾਨੀਅਤ ਦਾ ਮੈਸੇਜ ਆ ਸਕਦਾ, ਕਿਉਂਕਿ ਇਹਨਾਂ ਦੇ ਵਿੱਚ ਜਿਹੜੀ ਬੇਸਿਕ ਇਨਹੈਰੈਂਟ ਪਾਰਟ ਹੈ ਉਹ ਡਿਸਕ੍ਰਿਮੀਨੇਸ਼ਨ ਹੈ। ਔਰ ਮੈਂ ਅਕਸਰ ਜਦੋਂ ਕਿਸੇ ਅਮਰੀਕਨ ਨੂੰ ਸਮਝਾਉਣਾ ਹੁੰਦਾ, ਮੈਂ ਕਿਹਾ ਜੀ ਤੁਹਾਡੀ ਡੈਮੋਕ੍ਰੇਸੀ ਤੇ ਹੈ ਕਿ ਆਲ ਮੈਨ ਆਰ ਬੋਰਨ ਇਕੁਅਲ, ਤੇ ਜਿੱਥੋਂ ਅਸੀਂ ਆਏ ਹਾਂ ਜਾਂ ਜਿਨ੍ਹਾਂ ਨਾਲ ਸਾਡੀ ਲੜਾਈ ਆ ਉਹਨਾਂ ਦੇ ਦਾ ਸਿਧਾਂਤ ਹੈ ਆਲ ਮੈਨ ਆਰ ਬੋਰਨ ਅਨਇਕੁਅਲ। ਸੋ ਇਹ ਜਿਹੜੀ ਪ੍ਰੈਕਟੀਕਲੀ ਜ਼ਹਿਨੀਅਤ 'ਚ ਹੈ, ਭਾਵੇਂ ਸੰਵਿਧਾਨ ਕੀ ਕਹਿੰਦਾ ਕੀ ਨਹੀਂ, ਅਸੀਂ ਦੇਖ ਹੀ ਰਹੇ ਹਾਂ ਫੈਸਲੇ। ਹੁਣ ਫਾਰਮਰਸ ਦੀ ਪਟੀਸ਼ਨ ਜਿਹੜੀ ਹੈ ਸੁਪਰੀਮ ਕੋਰਟ ਨੂੰ ਨਜ਼ਰ ਆਉਂਦਾ ਜੀ ਇਹ ਪਬਲਿਸਿਟੀ ਸਟੰਟ ਹੈ, ਇਹਨੂੰ ਬਾਹਰ ਸੁੱਟੋ। ਕਿਉਂ ਕਿ ਉਸ ਸਿਧਾਂਤ ਦੇ ਥੱਲੇ 65-70% ਉਹੀ ਬੈਠੇ ਹੋਏ ਨੇ ਬ੍ਰਾਹਮਣਵਾਦੀ, ਜਿਹੜੇ ਨਹੀਂ ਵੀ ਨੇ। ਜੇ ਕੋਈ 2-4 ਪੱਗਾਂ ਵਾਲੇ ਜਾਂ 2-4 ਇਸਲਾਮ ਵਾਲੇ ਵੀ ਆਏ, ਉਹ ਇਸੇ ਡਰ 'ਚ ਰਹਿੰਦੇ ਨੇ ਵੀ ਸਾਨੂੰ ਕੋਈ ਫਿਰਕਾ ਪ੍ਰਸਤ ਨਾ ਕਹਿ ਦੇ, ਉਹ ਆਪਣੇ ਆਪ ਨੂੰ ਸੈਕੂਲਰ ਸਾਬਤ ਕਰਨ ਤੇ ਲੱਗੇ ਹੁੰਦੇ ਨੇ। ਸੋ ਮੈਂ ਸਮਝਦਾ ਵੀ ਪਹਿਲਾ ਪਾਰਟ ਅਜੇ ਹਿੰਦੀ ਬੈਲਟ ਵਾਲਿਆਂ ਨੂੰ ਖਾਲਿਸਤਾਨ ਲਈ ਜਾਂ ਉਹ ਐਕਟਿਵਿਜ਼ਮ ਤੱਕ ਪਹੁੰਚਦਿਆਂ ਤਾਂ ਵਕਤ ਲੱਗੇਗਾ। ਪਹਿਲਾ ਪਾਰਟ ਤਾਂ ਉਹਨਾਂ ਨੂੰ ਸਿੱਖੀ ਦਾਇਰਾਕਾਰ 'ਚ ਜਦੋਂ ਬ੍ਰਾਹਮਣਵਾਦ ਦੀ ਸਮਝ ਆਏਗੀ, ਫਿਰ ਉਹਨਾਂ ਨੂੰ ਇਹ ਸਮਝ ਆਏਗਾ ਕਿ ਉਸ ਖਿੱਤੇ ਦੇ ਵਿੱਚ ਉਹਨਾਂ ਦੀ ਰੂਹਾਨੀ ਕਲਿਆਣ ਲਈ ਵੀ, ਸਮਾਜਿਕ ਜਸਟਿਸ, ਆਰਥਿਕ ਔਰ ਫਿਰ ਸਿਆਸੀ, ਕਿਉਂਕਿ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਇਹ ਅਲਟੀਮੇਟਲੀ ਸਿੱਖ ਬੈਲਟ ਨੂੰ ਤਾਂ ਕਲੀਅਰ ਹੈ ਕਿ ਬਈ ਅਸੀਂ ਤਾਂ ਪਹਿਲਾਂ ਵੀ ਜਿਹੜਾ ਉਹ ਸੋਵਰਨ ਸੀ। ਹਾਂ, ਜਦੋਂ ਤੁਸੀਂ ਨਵਿਆਂ ਨੂੰ ਲਿਆਉਣਾ ਉਹਨਾਂ ਨੂੰ ਮੈਂ ਸਮਝਦਾ ਵੀ ਪਹਿਲਾਂ ਸਿਧਾਂਤਕ ਕਲੈਰਿਟੀ ਜਿਹੜੀ ਹੈ ਉਹ ਹੋਣੀ ਜ਼ਰੂਰੀ ਹੈ। ਔਰ ਜਦੋਂ ਇਹ ਸਮਝ ਆਏਗੀ ਫਿਰ ਸਾਡੇ ਕੋਲ ਇਕੱਲਾ ਇਹੀ ਨਹੀਂ ਕਿ ਜਾਟ ਜਾਂ ਕਿਰਸਾਣੀ ਜਾਂ ਦੂਜੇ ਵਰਗਾਂ ਤੱਕ ਜਾਂ ਜਿਨ੍ਹਾਂ ਨੂੰ ਦਲਿਤ ਕਹਿ ਕੇ ਛੁਟਿਆਇਆ ਗਿਆ, ਫਿਰ ਸਾਡੇ ਕੋਲ ਉਹ ਕਨਸੈਪਟ ਖਾਲਿਸਤਾਨ ਦਾ ਜਿਹੜਾ ਭਗਤ ਰਵਿਦਾਸ ਜੀ ਨੇ ਦਿੱਤਾ ਹੈ, ਜਿਸ ਤੋਂ ਖੂਬਸੂਰਤ ਅਸੀਂ ਗੁਰਬਾਣੀ 'ਚੋਂ ਕਿਹੜੀ ਇੰਟਰਪ੍ਰੀਟੇਸ਼ਨ ਕਰ ਸਕਦੇ ਹਾਂ। ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤੈ ਠਾਓ, ਨਾ ਤਸ਼ਵੀਸ਼ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਏ ਖੂਬ ਵਤਨ ਗਹਿ ਪਾਈ, ਊਹਾਂ ਖੈਰ
ਸਦਾ ਮੇਰੇ ਭਾਈ, ਹਾਂਜੀ ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸੋ ਆਏ। ਕਿ ਉੱਥੇ ਸੈਕੰਡ ਕਲਾਸ ਥਰਡ ਕਲਾਸ ਸਿਟੀਜ਼ਨ ਨਹੀਂ ਨੇ, ਉੱਥੇ ਅਵਲ ਹੈ, ਹਾਂਜੀ ਉੱਥੇ ਇੱਕ ਹੈ, ਬਰਾਬਰੀ ਹੈ। ਔਰ ਜਿਹੜਾ ਕਨਸੈਪਟ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ ਐ ਜੀ, ਨਾ ਹਮ ਉੱਤਮ ਨੀਚ ਨਾ ਮੱਧਮ, ਹਰ ਸ਼ਰਨਾਗਤ ਹਰ ਕੇ ਲੋਕ, ਕਿ ਅਸੀਂ ਰੱਬ ਦੇ ਬੰਦੇ ਹਾਂ, ਅਸੀਂ ਨਾ ਉੱਤਮ ਹੈ ਨਾ ਨੀਚ ਹੈ ਨਾ ਮੱਧਮ ਹੈ, ਇੱਕੋ ਜਿਹੇ ਹੀ ਹੈ। ਸੋ ਇਹ ਰੂਹਾਨੀਅਤ ਦੀ ਸਾਂਝ, ਫਿਰ ਸਮਾਜਿਕ ਸੰਗਤ ਔਰ ਪੰਗਤ। ਔਰ ਇੱਕ ਉਹਨਾਂ ਦੇ ਹੀ ਗੈਰ ਸਿੱਖ ਇੰਟੈਲੈਕਚੁਅਲ ਕਹਿ ਰਿਹਾ ਸੀ, ਕਹਿੰਦੇ ਕਦੇ ਤੁਸੀਂ ਦੇਖਿਆ ਕਿਸੇ ਨੂੰ ਵੀ ਕੋਈ ਸੰਗਤ ਚੋਂ ਬਾਹੋਂ ਫੜ ਕੇ ਉਠਾ ਦੇ, ਜਾਂ ਕਿਸੇ ਨੂੰ ਪੰਗਤ 'ਚ ਬੈਠੇ ਨੂੰ ਇੱਕ ਨੂੰ ਕਹੇ 2 ਪ੍ਰਸ਼ਾਦੇ ਦੇ, ਇੱਕ ਨੂੰ 1 ਦੇ। ਕਹਿੰਦੇ ਵੀ ਇਹ ਹੈ ਜਿਹੜੀਆਂ ਇੰਸਟੀਟਿਊਸ਼ਨਸ ਗੁਰੂ ਨੇ ਪੈਦਾ ਕੀਤੀਆਂ ਸਿੱਖੀ ਦੀਆਂ, ਜਿਹੜੀਆਂ ਬ੍ਰਾਹਮਣ ਨੂੰ ਬਹੁਤ ਤਕਲੀਫ ਦਿੰਦੀਆਂ। ਔਰ ਥਰਡਲੀ, ਜੇ ਤੁਸੀਂ ਵਿਦਨ ਕਨਸਟੀਟਿਊਸ਼ਨ ਗੱਲ ਕਰਦੇ ਹੋ, ਔਰ ਮੈਂ ਸਮਝਦਾ ਹਾਂ ਵੀ ਇਸ ਬੈਲਟ 'ਚ ਰਹਿੰਦੇ ਆ, ਜੇ ਸਾਨੂੰ ਲੱਗਦਾ ਹੈ ਕਿ ਬਈ ਇਹ ਉਹ ਨੇ ਜਿਨ੍ਹਾਂ ਦੀ ਅਲਟੀਮੇਟ ਥਾਂ ਸਿੱਖੀ 'ਚ ਹੈ, ਤੇ ਦੁਸ਼ਮਣ RSS ਜਿਨ੍ਹਾਂ ਨੇ ਜਾ ਕੇ ਨਾਰਥ ਈਸਟ ਕ੍ਰਿਸਚਨ ਜਥੇਬੰਦੀਆਂ ਦਾ ਕੀ ਹਾਲ ਕੀਤਾ ਹੈ, ਜਾਂ ਦੂਜਾ ਇੱਥੇ ਵੀ ਉਹ ਇਸ ਕਿਸਮ ਦਾ ਮਾਹੌਲ ਸਿਰਜਣਗੇ। ਇਸ ਲਈ ਫਿਰ ਪੀਸਫੁਲੀ ਜਦੋਂ ਤੁਸੀਂ ਗੱਲ ਕਰਦੇ ਹੋ, ਉਹ ਤਾਂ ਭਾਰਤ ਦਾ ਸੰਵਿਧਾਨ ਵੀ ਹੱਕ ਦਿੰਦਾ ਵੀ ਤੁਸੀਂ ਖਾਲਿਸਤਾਨ ਦੀ ਗੱਲ ਕਰ ਸਕਦੇ ਹੋ। ਸੋ ਉਹ ਖਾਲਿਸਤਾਨ ਦਾ ਤਸੱਵਰ ਉਹਨਾਂ ਦੇ ਲਈ ਜਿਨ੍ਹਾਂ ਦੀਆਂ ਅਜੇ ਸਿੱਖੀ ਦੇ ਵਿੱਚ ਰੂਟਸ ਡੂੰਘੀਆਂ ਨਹੀਂ ਨੇ, ਇਹੀ ਹੈ ਕਿ ਜਿੱਥੇ ਤੁਸੀਂ, ਔਰ ਮੇਰੀ ਅਕਸਰ ਇਹ ਸਟੇਟਮੈਂਟ ਇਸ ਦੇ ਉੱਤੇ ਹੁੰਦੀ ਹੈ, ਸਿੱਖਸ ਆਫ ਦਾ ਦਲਿਤਸ, ਬਾਈ ਦਾ ਦਲਿਤਸ, ਫॉर ਦਾ ਦਲਿਤਸ। ਔਰ ਇਹ ਜਿਹੜੀ ਕਾਨਸੈਪਟ ਜੇ ਸਿੱਖੀ ਦੇ ਹਵਾਲੇ ਨਾਲ ਵੀ ਦੇਖਣਾ ਹੋਇਆ, ਔਰ ਇੱਕ ਜਿਹੜੀ ਸਿੱਖੀ ਔਰ ਹਰਿਆਣਵੀ ਜਾਟ ਲੀਡਰ ਸਰ ਛੋਟੂ ਰਾਮ, ਉਹ ਸਾਂਝ ਹੈ, ਉਹ ਆਪਣੇ ਆਪ ਦੇ ਵਿੱਚ ਮੁਸਲਮਾਨਾਂ ਨੇ ਵੀ, ਹਿੰਦੂਆਂ ਨੂੰ ਵੀ, ਸਿੱਖਾਂ ਨੂੰ ਵੀ, ਕਿਸਾਨੀ ਨੂੰ ਇੱਕ ਝੰਡੇ ਥੱਲੇ ਲਿਆਂਦੀ ਹੈ। ਇੱਧਰ ਬਾਬਾ ਬੰਦਾ ਸਿੰਘ ਬਹਾਦਰ ਹੈ, 1710 ਜਿਹਨਾਂ ਦੀ ਪਹਿਲੀ ਪ੍ਰੋਕਲੇਮੇਸ਼ਨ ਹੁੰਦੀ ਹੈ, ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਔਰ ਸਰ ਛੋਟੂ ਰਾਮ ਜਦੋਂ ਯੂਨੀਅਨਿਸਟ ਪਾਰਟੀ ਦੇ ਵਿੱਚ ਵਜ਼ੀਰ ਬਣਦੇ ਨੇ, ਤੇ ਇੱਕ ਲੀਕ ਦੇ ਨਾਲ ਤੁਹਾਡਾ ਸਾਰਾ ਕਰਜ਼ਾ ਮਾਫ, ਜੋ ਕਿਸਾਨਾਂ ਦੇ ਸਿਰ ਤੇ ਚੱਕਰ ਵਿਧੀ ਵਿਆਜ ਬਣਾ ਕੇ ਥੋਪਿਆ ਹੋਇਆ ਸੀ। ਔਰ ਸੈਕੰਡਲੀ ਕਿ ਭਾਈ ਜਿਹੜਾ ਕੋਈ ਵੀ ਜਿਹੜਾ ਬਾਣੀ ਹੈ, ਸ਼ਾਹੂਕਾਰ ਹੈ, ਗੈਰ ਕਾਸ਼ਤਕਾਰ ਹੈ, ਉਹ ਕਾਸ਼ਤਕਾਰ ਦੀ ਜ਼ਮੀਨ ਨਹੀਂ ਖਰੀਦ ਸਕਦਾ। ਸੋ ਇਹ ਸਾਂਝਾਂ ਨੇ। ਔਰ ਬਾਕੀ ਜਿਵੇਂ ਅਗਲੀਆਂ ਸਰਚਿਸ ਇਸ ਪਾਸੇ ਵੱਲ ਪੁਆਇੰਟ ਆਊਟ ਕਰਦੀਆਂ ਕਿ ਇਹ ਬੈਲਟ ਕਿਵੇਂ ਜਿਹੜੀ ਹੈ ਉਹ ਅਲਟੀਮੇਟਲੀ ਇਮਾਨਦਾਰ ਕਿਰਤੀ ਲੋਕਾਂ ਦੀ ਬੈਲਟ ਹੈ। ਇਹ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਗੁਜਰਾਤ ਦਾ ਜੰਮਿਆ ਸਵਾਮੀ ਦਿਆਨੰਦ 19th ਸੈਂਚੁਰੀ ਦੇ ਦੂਸਰੇ ਹਿੱਸੇ 'ਚ ਜਦੋਂ ਇਸ ਬੈਲਟ 'ਚ ਆਉਂਦਾ ਹੈ, ਤੇ ਕਿਵੇਂ ਉਹ ਜ਼ਹਿਰ ਫੈਲਾਉਂਦਾ। ਔਰ ਜਿਹੜਾ ਜਾਟ ਵਰਗ ਹੈ, ਉਹਨਾਂ ਦਾ ਇੱਕ ਵੱਡਾ ਤਬਕਾ ਆਰੀਆ ਸਮਾਜ ਦੀ ਜਿਹੜਾ ਹੈ ਉਹ ਸ਼ਰਨ 'ਚ ਚਲੇ ਜਾਂਦਾ ਹੈ। ਔਰ ਉਹ ਆਰੀਆ ਸਮਾਜ ਔਰ ਦਿਆਨੰਦ ਜਿਹੜਾ ਨਫ਼ਰਤ ਨਾਲ ਭਰਿਆ ਹੋਇਆ ਹੈ। ਪਰ ਹੁਣ ਹੌਲੀ ਹੌਲੀ ਉਹ ਪਰਜਿੰਗ ਆਫ ਦਾ ਪੋਇਜ਼ਨ ਹੋ ਰਿਹਾ। ਉਹ ਵੈਸਟਰਨ ਯੂਪੀ ਹੋਏ, ਹਰਿਆਣਾ ਹੋਏ, ਔਰ ਅਲਟੀਮੇਟਲੀ ਮੈਂ ਸਮਝਦਾ ਵੀ ਜਦੋਂ ਅਸੀਂ ਦਲਿਤ ਸਮਾਜ ਦੀ ਗੱਲ ਕਰਦੇ ਹਾਂ, ਭਾਰਤ ਭਰ ਦੇ ਵਿੱਚ ਉਸ ਖਿੱਤੇ ਦੇ ਇਹ ਸਾਰੇ ਹੀ ਗੁਰੂ ਨਾਨਕ ਦੇ ਬੱਚੇ ਬੱਚੀਆਂ ਨੇ। ਸੋ ਅਸੀਂ ਆਪਣੇ ਵੀਰਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਜਿਹੜੇ ਟਫ ਸਰਕਮਸਟਾਂਸ 'ਚ ਉੱਥੇ ਕੰਮ ਕਰ ਰਹੇ ਨੇ। ਬਹੁਤ ਸਾਰਿਆਂ ਦੀ ਆਈਡੈਂਟੀਟੀ ਅਸੀਂ ਉਹਨਾਂ ਦੀ ਸੇਫਟੀ ਦੀ ਖਾਤਰ ਉਹ ਕ੍ਰੈਡਿਟ ਉਹਨਾਂ ਨੂੰ ਨਹੀਂ ਦੇ ਰਹੇ ਜੋ ਉਹਨਾਂ ਦਾ ਬਣਦਾ, ਪਰ ਅਲਟੀਮੇਟਲੀ ਇਹੀ ਸਾਡੇ ਸਾਹਮਣੇ ਰਸਤਾ ਹੈ। ਔਰ ਖਾਲਸੇ ਦੀ ਵਿਚਾਰਧਾਰਾ, ਖਾਲਿਸਤਾਨ ਦਾ ਕਾਨਸੈਪਟ ਜਿਹੜਾ ਬੇਗਮਪੁਰਾ ਨਾਲ ਵੀ ਜੁੜਿਆ ਹੋਇਆ, ਔਰ ਉਸ ਸਿਸਟਮ ਦੇ ਨਾਲ ਜਿਹਨੂੰ ਗੁਰੂ ਅਰਜਨ ਸਾਹਿਬ ਨੇ ਬਿਆਨਿਆ ਕਿ ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰੰਜਾਨ ਦਾ, ਸਭ ਸੁਖਾਲੀ ਉਠਿਆ ਇਹ ਹੋਆ ਹਲੀਮੀ ਰਾਜ। ਜਿੱਥੇ ਕੋਈ ਕਿਸੇ ਨੂੰ ਤੰਗ ਨਾ ਕਰੇ, ਔਰ ਉਸ ਦੀ ਅਸੀਂ ਜੇ ਰੋਲ ਮਾਡਲ ਦੇ ਤੌਰ ਤੇ ਭਾਵੇਂ ਵਕਤੀ ਸੀ, ਟੋਟਲ ਵੈਲਿਊਜ਼ ਸਿੱਖੀ ਦੀਆਂ ਦੇ ਉੱਤੇ ਆਧਾਰਿਤ ਨਹੀਂ ਵੀ ਸੀ, ਲੇਕਿਨ ਆਲਮੋਸਟ 40-50 ਸਾਲ ਦਾ ਰਣਜੀਤ ਸਿੰਘ, ਮਹਾਰਾਜਾ ਰਣਜੀਤ ਸਿੰਘ ਦੇ ਥੱਲੇ 40 ਸਾਲ ਦਾ ਰੂਲ, ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਾਰਟ ਲਿਵਡ 5-6 ਸਾਲ ਦਾ ਪੀਰੀਅਡ, ਔਰ ਈਵਨ ਸਿੱਖ ਮਿਸਲਾਂ ਦੇ ਦੌਰ 'ਚ ਵੀ ਜਿੱਥੇ ਇੱਕ ਬਰਾਬਰੀ ਦੀ ਗੱਲ ਸੀ। ਸੋ ਬਹੁਤ ਬਹੁਤ ਸ਼ੁਕਰੀਆ ਇਹਨਾਂ ਵੀਰਾਂ ਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।